ਪਹਿਲਾਂ ਹੀ ਇਸ ਗੱਲ ਦੇ ਉੱਤੇ ਹੀ ਸੀ ਕਿ ਜੀ ਉਹਨਾਂ ਨੂੰ ਉੱਥੋਂ ਨਿਕਲਣਾ ਨਹੀਂ ਸੀ ਚਾਹੀਦਾ, ਉੱਥੇ ਹੀ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਸੀ। ਕਿੰਨਾ ਕੁ ਵੱਡਾ ਕੇਸ ਬਣਨਾ ਸੀ। ਭਾਈ ਅੰਮ੍ਰਿਤਪਾਲ ਸਿੰਘ ਜਿਹੜੀ ਹੈ ਉਹ ਆਪਣੀ ਗ੍ਰਿਫਤਾਰੀ ਦੇਣ ਵੱਡੇ ਇਕੱਠ ਦੇ ਵਿੱਚ, ਉਹ ਭਾਵੇਂ ਸਰਬੱਤ ਖਾਲਸਾ ਰੂਪ 'ਚ ਹੋਏ, ਕਿਸੇ ਹੋਰ ਰੂਪ 'ਚ ਹੋਏ। ਜੱਗੀ ਜੌਹਲ ਬ੍ਰਿਟਿਸ਼ ਸਿਟੀਜ਼ਨ 5 ਸਾਲ ਤੋਂ ਜੇਲ੍ਹ ਦੇ ਵਿੱਚ ਹੈ, ਤਿਹਾੜ ਬੈਠਾ, ਉਹਨੂੰ ਤਾਂ ਨਹੀਂ ਆਸਾਮ ਭੇਜਿਆ ਹੋਇਆ। ਇੰਨੇ ਐਮਪੀਆਂ ਨੇ ਲਿਖਿਆ, ਦੂਜਾ ਫ੍ਰੀ ਜੱਗੀ ਜੌਹਲ ਮੁਹਿੰਮ ਵੀ ਚੱਲੀ, ਅਸੀਂ ਛੁਡਾ ਲਿਆ ਉਹਨਾਂ ਨੂੰ। ਭਗੌੜੇ ਦਾ ਮਤਲਬ ਕਦੇ ਵੀ ਇਹ ਨਹੀਂ ਲੈਣਾ ਚਾਹੀਦਾ ਜਿਹੜਾ ਕਿ ਇਹ ਸੋਲਜਰ ਮਸਟ ਲਿਵ ਐਜ਼ ਲੌਂਗ ਐਜ਼ ਹੀ ਕੈਨ। ਜੇ ਆਮੋ ਸਾਹਮਣੇ ਮੁਕਾਬਲਾ, ਉੱਥੇ ਤੁਸੀਂ ਹਥਿਆਰ ਕਿਸੇ ਦੇ ਸਾਹਮਣੇ ਰੱਖਦੇ ਹੋ, ਸਰੈਂਡਰ ਕਰ, ਉਹ ਨਹੀਂ ਐਕਸੈਪਟੇਬਲ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਪੰਥਕ ਹਲਕਿਆਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸੁਰੱਖਿਅਤ ਹੋਣ ਦੀ ਧਾਰਨਾ ਜ਼ੋਰ ਪੜ ਰਹੀ ਹੈ, ਉੱਥੇ ਦੂਸਰੇ ਪਾਸੇ ਇਹ ਬਹਿਸ ਵੀ ਤਿੱਖੀ ਹੋਈ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੱਡੇ ਇਕੱਠ ਵਿੱਚ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦੇਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਬਾਹਰ ਰਹਿ ਕੇ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ। ਸੋ ਸਾਡੇ ਬਹੁਤ ਸਾਰੇ ਵਿਊਅਰਸ ਨੇ ਇਸ ਉੱਪਰ ਸਾਡੀ ਰਾਏ ਜਾਣਨੀ ਚਾਹੀਏ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਏਜੰਸੀਆਂ ਦੀ ਖੇਡ ਦੇ ਮੁਤਾਬਕ ਉਹਨਾਂ ਨੇ ਪਿਛਲੇ 24 ਘੰਟੇ 'ਚ ਆਲਮੋਸਟ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਮੁੱਦਾ ਗਾਇਬ ਕਰ ਦਿੱਤਾ ਹੈ ਮੀਡੀਆ 'ਚੋਂ। ਬਿਲਕੁਲ। ਲੇਕਿਨ ਫੜੋ ਫੜੀ, ਛਾਪੇਮਾਰੀ ਔਰ ਜਿਹੜੇ ਚੈਨਲ ਪ੍ਰਾਈਵੇਟ ਨੇ ਉਹ ਬੈਨ ਕਰਨ ਦਾ ਸਿਲਸਿਲਾ, ਗੁਰਦੁਆਰਿਆਂ ਨੂੰ ਘੇਰਨ ਦਾ ਸਿਲਸਿਲਾ ਉਹ ਬਰਾਬਰ ਜਾਰੀ ਹੈ। ਉੱਤਰਾਖੰਡ ਵੀ, ਯੂਪੀ ਵੀ, ਮਹਾਰਾਸ਼ਟਰ 'ਚ ਵੀ ਔਰ ਪੰਜਾਬ ਦੇ ਵਿੱਚ ਵੀ। ਜਿਹੜੀਆਂ ਹੁਣ ਖਬਰਾਂ, ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਕੁਝ ਚੀਜ਼ਾਂ ਦੀ ਜਦੋਂ ਤੁਸੀਂ ਟਾਈਮਿੰਗ ਦੇ ਨਾਲ ਜੋੜ ਕੇ ਦੇਖਦੇ ਹੋ ਕਿ 18 ਤਰੀਕ ਨੂੰ ਜਦੋਂ ਕਿ ਇਹ ਸਿਲਸਿਲਾ ਇਹਨਾਂ ਨੇ ਸ਼ੁਰੂ ਕੀਤਾ, ਜਲੰਧਰ ਜ਼ਿਲ੍ਹੇ ਦੇ ਵਿੱਚ 7 ਜ਼ਿਲ੍ਹਿਆਂ ਦੀ ਪੁਲਿਸ ਔਰ ਸੈਂਟਰਲ ਕੰਪਨੀਆਂ ਔਰ ਦੂਜੀਆਂ ਤੀਜੀਆਂ, ਐਨ ਉਸ ਤੋਂ ਅਗਲੇ ਦਿਨ ਸਿੱਧੂ ਮੂਸੇਵਾਲਾ ਦੀ ਬਰਸੀ ਸੀ, ਜਿਸ ਤੇ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਸੀ। ਇਕੱਠ ਤਾਂ ਫਿਰ ਵੀ ਹੋਇਆ, ਪਰ ਜਿਹੜਾ ਫੋਕਸ ਸੀ, ਜਾਂ ਬਜਾਏ ਕਿ ਏਜੰਸੀਆਂ ਦੀ ਖੇਡ ਕੀ ਹੈ, ਉਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਜਿਵੇਂ ਇੰਟਰਵਿਊ ਲਿਆਂਦਾ ਗਿਆ, ਸੋ ਉਹ ਸਾਰੇ ਨੂੰ ਉਹਨਾਂ ਨੇ ਸਾਈਡ ਲਾਈਨ ਕਰ ਦਿੱਤਾ। ਹੁਣ ਜੇ ਪਿਛਲੇ 2-3 ਦਿਨ ਤੋਂ ਇਹ ਫਿਰ ਖਬਰਾਂ 'ਚ ਆਇਆ, ਜਦੋਂ ਕਿ ਨਵਜੋਤ ਸਿੱਧੂ ਪਟਿਆਲਾ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ 2 ਦਿਨ ਬਾਅਦ ਉਹ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਿਆ, ਪ੍ਰੈਸ ਕਾਨਫਰੰਸ ਵੀ ਕੀਤੀ, ਕਿਉਂਕਿ ਨਵਜੋਤ ਸਿੱਧੂ ਦੇ ਹੀ ਕਾਂਗਰਸ ਪ੍ਰਧਾਨ ਹੁੰਦੇ ਆ। ਸਿੱਧੂ ਮੂਸੇਵਾਲਾ ਨੇ ਕਾਂਗਰਸ ਜੁਆਇਨ ਕੀਤੀ ਸੀ ਔਰ ਮਾਨਸਾ ਸੀਟ ਤੋਂ ਵੀ ਕਾਂਗਰਸ ਦੇ ਕੈਂਡੀਡੇਟ ਦੇ ਤੌਰ ਤੇ ਲੜਿਆ ਸੀ। ਔਰ ਇਸ ਪੀਰੀਅਡ 'ਚ ਜਿਹੜਾ ਉਹ, ਕਿਉਂਕਿ 10 ਮਹੀਨੇ ਤਾਂ ਨਵਜੋਤ ਸਿੱਧੂ ਬਿਹਾਈਂਡ ਬਾਰ ਸੀ, ਹੁਣ ਜਿਹੜਾ ਉਹਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਪਿੰਡ 'ਚ ਆ ਕੇ ਕੀਤੀ ਔਰ ਉਹਨਾਂ ਦੇ ਪਿਤਾ ਔਰ ਮਾਤਾ ਸਿੱਧੂ ਮੂਸੇਵਾਲਾ ਦਾ ਨਾਲ ਬੈਠੇ ਨੇ, ਉਹਨੇ ਕਿਹਾ ਵੀ ਗੈਂਗਸਟਰ ਤਾਂ ਮੀਅਰ ਪ੍ਰੌਨਸ ਨੇ, ਉਹਨਾਂ ਦੇ ਹੱਥਾਂ ਦੇ ਵਿੱਚ ਖਿਡੌਣੇ ਨੇ, ਇਹਨਾਂ ਦੇ ਪਿੱਛੇ ਜਿਹੜੀ ਹੈ ਖੇਡ ਕੋਈ ਹੋਰ ਹੈ। ਹੁਣ ਹਾਲਾਂ ਉਹਨੇ ਕੋਈ ਨੇਮ ਨਹੀਂ, ਹਾਲਾਂ ਜਦੋਂ ਜੇਲ੍ਹ ਤੋਂ ਇੱਕਦਮ ਬਾਹਰ ਆਇਆ ਤਾਂ ਉਹਨੇ ਇਸ ਦੇ ਉੱਤੇ ਵਾਈਜ਼ਲੀ ਕੋਈ ਕਾਮੈਂਟ ਨਹੀਂ ਸੀ ਕੀਤਾ, ਪਰ ਉਹਨੇ ਇਹ ਕਿਹਾ ਕਿ ਬਈ ਇਹ ਖੇਡ ਸਮਝਣੀ ਪਏਗੀ ਕਿ ਗੈਂਗਸਟਰਾਂ ਨੂੰ ਕੌਣ ਵਰਤ ਰਿਹਾ। ਹੁਣ ਇਹ ਦੇਖਦੇ ਹਾਂ ਕਿ ਬਈ ਕੋਈ ਨਾ ਕੋਈ ਇਸ ਪਾਸੇ ਵੀ ਧਿਆਨ ਨਾ ਜਾਏ। ਅੱਜ ਜਦੋਂ ਅਸੀਂ ਖਬਰਾਂ ਦੇਖਦੇ ਹਾਂ, ਕਿਉਂਕਿ ਜਿਹੜੀ ਦਾ ਨਵਜੋਤ ਸਿੱਧੂ ਦਾ ਸੀ, ਗੈਂਗਸਟਰਸ ਮੀਅਰ ਪੌਨਸ, ਸਮਵਨ ਐਲਸ ਪੁਲਿੰਗ ਦਾ ਸਟ੍ਰਿੰਗਸ, ਕਿ ਜਿਹੜਾ ਡੋਰ ਹੈ ਕੋਈ ਹੋਰ ਖਿੱਚ ਰਿਹਾ ਹੈ, ਇਹ ਅੱਗੋਂ ਕਠਪੁਤਲੀਆਂ ਨੇ। ਔਰ ਅੱਜ ਦੀ ਖਬਰ ਦੇ ਵਿੱਚ ਅਸੀਂ ਇਮੀਡੀਏਟਲੀ ਦੇਖਦੇ ਹਾਂ, ਕੇਂਦਰ ਨੇ ਤਿਆਰ ਕੀਤੀ 28 ਗੈਂਗਸਟਰਾਂ ਦੀ ਸੂਚੀ, ਜ਼ਿਆਦਾਤਰ ਕੈਨੇਡਾ ਤੇ ਅਮਰੀਕਾ 'ਚ ਬੈਠੇ ਨੇ। ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਤੇ ਜਿਹੜੀ ਸਟੋਰੀ ਸੀ ਕਿ ਗੋਲਡੀ ਬਰਾੜ ਦਾ ਨਾਂ ਸਭ ਤੋਂ ਉੱਪਰ। ਹੁਣ ਇੱਕ ਸਚਨ ਬਿਸ਼ਨੋਈ ਨੂੰ ਛੱਡ ਕੇ ਜਿਨ੍ਹਾਂ ਦੀਆਂ ਪਿਕਚਰਾਂ ਵੀ ਨੇ, ਸਭ ਸਿੱਖਾਂ ਦੇ ਮੁੰਡੇ ਨੇ ਔਰ 28 ਗੈਂਗਸਟਰਾਂ ਦੀ ਸੂਚੀ ਪੂਰਾ ਇਹ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਲਮੋਸਟ 28 ਚੋਂ 20 ਜਾਂ 22 ਜਿਹੜੇ ਨੇ ਉਹ ਸਿੱਖ ਲੜਕੇ ਨੇ। ਹੁਣ ਇਹ ਉਹਨਾਂ ਨੇ, ਜਦੋਂ ਅਸੀਂ ਦੇਖਦੇ ਹਾਂ ਕਿ ਬਾਹਰਲੇ ਮੁਲਕਾਂ 'ਚ ਨੈਗੇਟਿਵਿਟੀ ਪੂਰੇ ਜ਼ੋਰ ਨਾਲ, ਈਵਨ ਕੱਲ ਅਸੀਂ ਡਿਸਕਸ ਕੀਤਾ ਸੀ ਕਿ UN ਦੀ ਡਰੱਗ ਐਂਡ ਕ੍ਰਾਈਮ ਏਜੰਸੀ ਨੂੰ ਅਪਰੋਚ ਕੀਤਾ ਹੈ, ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਮੋਨੀਟਰਿੰਗ ਏਜੰਸੀ ਹੈ, ਜਿਹੜੀ ਕਿਹਨੂੰ ਗ੍ਰੇ ਜ਼ੋਨ 'ਚ ਪਾਉਣਾ ਹੈ, ਉਹਨਾਂ ਨੂੰ ਕਿਹਾ ਮਨੀ ਲਾਂਡਰਿੰਗ, ਡਰੱਗਸ ਔਰ ਇਹ ਜਿਹੜੀ ਹੈ ਟ੍ਰਾਂਸਫਰ, ਇਲੀਗਲ ਮਨੀ, ਇਹ
ਹੁਣ ਇਹ ਆਲਰੇਡੀ ਬਾਹਰ ਕਿਹਨੂੰ ਇਹ ਗੈਂਗਸਟਰ ਬਣਾ ਦੇਣਗੇ, ਕਿਹਦੀ ਐਕਸਟ੍ਰੈਡੀਸ਼ਨ ਮੰਗ ਲੈਣਗੇ, ਕਿਹਨੂੰ ਕਰਨਗੇ। ਪਰ ਜਿਉਂ ਹੀ ਇਹ ਗੱਲ ਆਈ ਕਿ ਵੀ ਇਹ ਗੈਂਗਸਟਰ ਤਾਂ ਇੱਥੇ ਜਿਹੜੇ ਬੈਠੇ ਹੋਏ ਨੇ ਇਹ ਤਾਂ ਐਵੇਂ ਉਹਨਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਨੇ, ਧਾਗਾ ਕੋਈ ਹੋਰ ਖਿੱਚ ਰਿਹਾ ਤੇ ਉਹਨਾਂ ਨੇ ਇਹ ਜਿਹੜੀ ਸਾਰੀ ਹੈ ਅੱਜ ਦੀ ਮੇਨ ਪਲਾਂਟ ਇਹੀ ਜਿਹੜੀ ਹੈ ਕੀਤੀ ਹੋਈ ਹੈ। ਫਿਰ ਅਸੀਂ ਦੇਖਦੇ ਹਾਂ ਕਿ ਨਾਲ ਦੀ ਨਾਲ ਇਹ ਬੇਸ਼ੱਕ ਆਪ ਇੰਡੀਆ ਜਿਹੜਾ RSS ਦਾ ਮਾਊਥ ਪੀਸ ਹੈ ਉਹਨੇ ਇਹ ਖਬਰ ਬਣਾ ਦਿੱਤੀ ਕਿ ਵੀ ਬੈਂਡ ਟੈਰਰਿਸਟ ਆਊਟਫਿਟ ਖਾਲਿਸਤਾਨ ਲਿਬਰੇਸ਼ਨ ਫੋਰਸ takes responsibility for setting fires at 3 locations across ਹਰਿਆਣਾ, ਦਿੱਲੀ ਐਂਡ UP। ਹੁਣ ਹਰਿਆਣਾ, UP, ਦਿੱਲੀ 'ਚ 3 ਥਾਂ ਤੇ ਅੱਗਾਂ ਲੱਗੀਆਂ ਪਿਛਲੇ ਦਿਨ। ਉਹਨਾਂ ਨੇ ਕਿਸੇ ਨਾਮ ਨਿਹਾਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਉੱਤੇ ਪਾ ਦਿੱਤਾ ਕਿ ਜੀ ਉਹਨਾਂ ਦੇ ਲੈਟਰ ਹੈਡ ਵੀ ਦੇ ਦਿੱਤਾ, ਉਸ ਦੇ ਉੱਤੇ ਪੂਰੀ ਖਬਰ ਬਣਾਈ ਹੋਈ ਹੈ ਕਿ ਜੀ ਉਹਨਾਂ ਨੇ ਇਸ ਦੀ ਜ਼ਿੰਮੇਵਾਰੀ ਲਈ ਕਿ ਵੀ ਅਸੀਂ ਇਹਨਾਂ 3 ਥਾਵਾਂ ਤੇ ਅੱਗ ਲਾਈ। ਹੁਣ ਇਹ ਇਸ ਕਿਸਮ ਦੀ ਖਬਰ ਹੈ ਕਿਉਂਕਿ ਸਿਰਫ ਇਹਨਾਂ ਦੇ ਮਾਊਥ ਪੀਸ 'ਚ ਆਈ, ਅਜੇ ਤੱਕ ਉਹਨਾਂ ਦਾ ਜਿਹੜਾ ਮੁੱਖ ਧਾਰਾ ਹਿੰਦੂ ਮੀਡੀਆ, ਹਿੰਦੂਤਵੀ, ਉਹਨੇ ਨਹੀਂ ਚੁੱਕੀ ਹੈ। ਹੁਣ ਤੁਸੀਂ ਜੇ ਇਹੀ ਖਬਰ ਚੱਲਣ ਲੱਗ ਗਈ ਜਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ, ਤਾਂ ਇਹਦਾ ਮਤਲਬ ਇਹ ਹੈ ਕਿ ਵੀ ਇਹ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਨਸਲਕੁਸ਼ੀ ਕਰਨਾ ਚਾਹੁੰਦੇ ਨੇ। ਔਰ ਇਹ ਕਰਕੇ ਜੀ ਦੇਖੋ ਇਹਨਾਂ ਨੇ ਤਾਂ ਤੁਹਾਡੇ ਉਹ ਤਿੰਨੋਂ ਹੀ, ਦਿੱਲੀ ਵੀ, ਹਰਿਆਣਾ ਵੀ ਤੇ UP ਵੀ, ਜਿੱਥੇ ਇਹਨਾਂ ਨੇ ਜਦੋਂ ਮਰਜ਼ੀ ਇਹ ਉਸ ਕਿਸਮ ਦੀ ਐਂਟੀ ਸਿੱਖ ਵਾਇਲੈਂਸ ਜਿਹੜੀ ਹੈ ਉਹ ਟ੍ਰਿਗਰ ਕਰ ਸਕਦੇ ਨੇ। ਔਰ ਇਧਰ ਇਹ ਚੱਲ ਰਿਹਾ ਤੇ ਪੰਜਾਬ 'ਚ ਅਸੀਂ ਦੇਖਦੇ ਹਾਂ ਕਿ ਹਿੰਦੂ ਪਲੀਜ਼ਿੰਗ ਲਾਈਨ ਪ੍ਰਾਈਮ ਜਿਹੜੀ ਹੈ ਚੀਫ ਮਿਨਿਸਟਰ ਭਗਵੰਤ ਮਾਨ, CM ਦੀ ਯੋਗਸ਼ਾਲਾ ਟੂ ਸਟਾਰਟ ਇਨ 4 ਸਿਟੀਜ਼ ਸੇਜ਼ ਪੰਜਾਬ। CM ਮਾਨ ਨੂੰ ਕਹਿੰਦਾ ਜੀ ਮੈਂ ਵੀ ਰੋਜ਼ ਯੋਗਾ ਕਰਦਾ, ਲੋਕਾਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਔਰ ਚੀਫ ਮਿਨਿਸਟਰ ਦੀ ਯੋਗਸ਼ਾਲਾ ਇਹ 4 ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਤੇ ਪਟਿਆਲਾ ਇਹ ਅਸੀਂ ਖੋਲ ਰਹੇ ਹਾਂ। ਔਰ ਇਹ yoga is part of our country's culture, it is part of our country's heritage, but nowadays we are forgetting it. I also do yoga every morning, it has many benefits, but yoga has vanished from our busy lives. We want to make yoga a public way ਹੋ ਗਿਆ। ਹੁਣ ਉਹ ਦੱਸ ਰਿਹਾ ਕਿ ਇਹ 5 ਕਕਾਰੀ ਸਾਡਾ ਵਿਰਸਾ ਨਹੀਂ ਹੈ ਪੰਜਾਬ ਦਾ, ਅਸੀਂ ਤਾਂ ਯੋਗਾ ਦੇ ਮਗਰ ਲੱਗਣ ਵਾਲੇ ਹਾਂ, ਇਹ ਸਾਡਾ ਵਿਰਸਾ ਹੈ, ਭੁੱਲ ਗਏ। ਔਰ ਇਹ ਜਦੋਂ ਕਿ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਜਿਹੜੇ ਨੇ ਉਹ ਘਰਾਂ 'ਚੋਂ ਚੁੱਕੇ ਹੋਏ ਨੇ, ਪੂਰਾ ਉਹ ਚੱਲ ਰਿਹਾ। ਔਰ ਸਾਡੇ ਇੱਕ ਵੀਰ ਨੇ ਲਿਖਿਆ ਵੀ ਹੈ ਕਿ ਭਾਈ ਇਹ ਜਿੱਥੇ ਭੰਨ ਤੋੜ ਕੀਤੀ ਉਹਨਾਂ ਨੇ ਹਰੀਕੇ 'ਚ ਜਾਂ ਮੁਦਕੀ ਜਾਂ ਦੂਸਰੀਆਂ ਥਾਵਾਂ ਤੇ ਜਿੱਥੇ ਗੱਡੀਆਂ ਤੋੜੀਆਂ, ਮੋਟਰਸਾਈਕਲ ਤੋੜੇ, ਵੀ ਉਹ ਕੋਈ ਹੋਰ ਹੀ ਗੈਂਗ 20-25 ਬੰਦਿਆਂ ਦੀ ਜਿਹੜੀ ਸਿੱਧੀ IG ਲੈਵਲ ਤੇ ਜੁੜੇ ਹੋਏ ਜਿਹੜੇ ਨੇ। ਹੁਣ ਕੀ ਚੱਲ ਰਿਹਾ ਹੈ ਉਹ ਜਿਵੇਂ ਇੱਕ ਜ਼ਮਾਨੇ ਦੇ ਵਿੱਚ ਇੱਕ ਤਾਂ ਬਲੈਕ ਕੈਟ ਫਿਨੋਮੀਨਾ ਹੈ ਹੀ ਸੀ, ਇੱਕ ਕਾਲੇ ਕੱਛਿਆਂ ਵਾਲੇ ਸੀ, ਇਸ ਕਿਸਮ ਦੇ ਲੋਕ ਵੀ ਪੰਜਾਬ 'ਚ ਉਤਾਰੇ ਹੋਏ ਨੇ। ਹੁਣ ਇਸ ਸਭ ਦੇ ਚੱਲਦੇ ਆ ਕਿਉਂਕਿ ਜਿਹੜਾ ਟੌਪਿਕ ਤੁਸੀਂ ਕਿਹਾ ਪਿਛਲੇ 24 ਘੰਟੇ 'ਚ ਬਹੁਤ ਸਾਰੀਆਂ ਕਾਲਾਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਉਹਨਾਂ ਦੀ ਲਿਖਤ ਵੀ ਆਈ, ਹੋਰ ਵੀ ਬਹੁਤ ਸਾਰਿਆਂ ਦੀ, ਕਿਉਂਕਿ ਹੁਣ ਜਿਹੜੀ ਧਿਰ ਅੱਜ ਤੋਂ ਜਿਹੜੇ ਵੀਰ ਕੁਛ ਯਕੀਨ ਨਹੀਂ ਸੀ ਕਰਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਨਿਕਲ ਗਏ ਨੇ, ਹੁਣ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਸ਼ਾਇਦ ਇਹ ਖਬਰ ਗਲਤ ਨਾ ਹੋਏ। ਹੁਣ ਨਵੀਂ ਡਿਬੇਟ ਇਸ ਦੇ ਉੱਤੇ ਇੱਕ ਉਹ ਨੇ ਜਿਨ੍ਹਾਂ ਦਾ ਇਹ ਹੈ ਕਿ ਜੀ ਦੇਖੋ ਜਿਵੇਂ ਉਹਨਾਂ ਦੇ ਮੈਸੇਜਸ ਤੋਂ ਵੀ ਸੀ ਕਿ ਵੀ ਉਹਨਾਂ ਨੇ ਕੋਈ ਇਹ ਡਿਨਾਈ ਨਹੀਂ ਸੀ ਕੀਤਾ, ਉਹਨਾਂ ਨੇ ਕਿਹਾ ਜੀ ਜੇ ਉਹ ਢੰਗ ਨਾਲ ਆਉਂਦੇ ਗ੍ਰਿਫਤਾਰੀ ਲੈਣ, ਗ੍ਰਿਫਤਾਰੀ ਦੇ ਦਿੰਦੇ, ਵੀ ਮੈਂ ਕੋਈ ਗ੍ਰਿਫਤਾਰੀ ਤੋਂ ਤਾਂ ਭੱਜਿਆ ਨਹੀਂ, ਨਾ ਹੀ ਮੈਂ ਡਰਦਾ ਜੇਲ੍ਹ ਜਾਣ ਤੋਂ ਜਾਂ ਦੂਜੇ ਤੋਂ। ਹੁਣ ਇਸ ਸਾਰੇ 'ਚੋਂ ਭਾਵੇਂ ਉਹ ਬਿਟਵੀਨ ਦਾ ਲਾਈਨ ਸੀ, ਲੇਕਿਨ ਜਿਹੜੀ ਹੁਣ ਇੱਕ ਸੋਚ ਨਿੱਧਰ ਕੇ ਆ ਰਹੀ ਹੈ ਕਿ ਵੀ ਈਵਨ ਜਦੋਂ ਉਹਨਾਂ ਨੇ ਇਹ ਸਾਰਾ ਕਿਹਾ ਕਿ ਵੀ ਕਿਤੇ ਨਾ ਕਿਤੇ ਉਹ ਜਾਂ ਉਹਨਾਂ ਦੇ ਨਾਲ ਜਿਹੜੇ ਵੀ ਕੋਈ ਸੰਪਰਕ 'ਚ ਹੋਣਗੇ ਉਹ ਇਸ ਗੱਲ ਦੇ ਉੱਤੇ ਕਰ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੀ ਹੈ ਉਹ ਆਪਣੀ ਗ੍ਰਿਫਤਾਰੀ ਦੇਣ ਵੱਡੇ ਇਕੱਠ ਦੇ ਵਿੱਚ, ਉਹ ਭਾਵੇਂ ਸਰਬੱਤ ਖਾਲਸਾ ਰੂਪ 'ਚ ਹੋਏ, ਕਿਸੇ ਹੋਰ ਰੂਪ 'ਚ ਹੋਏ, ਜਿੱਥੇ ਤਾਂ ਕਿ ਇਹ ਹੋਏ ਕਿ ਭਾਈ ਅਸੀਂ ਐਟ ਵਿਲ ਜਿਹੜਾ ਹੈ ਉਹ ਤਿਆਰ ਹੈ ਫੇਸ ਕਰਨ ਨੂੰ ਕੁਛ ਵੀ। ਔਰ ਸਾਡੀ ਵੀ ਰਾਏ ਪੁੱਛੀ ਗਈ, ਹਾਲਾਂ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਤਾਂ ਖੈਰ ਲਫ਼ਜ਼ਾਂ ਦੇ ਨਾਲ ਹੀ ਕਿ ਭਾਈ ਸਿੱਖ ਸਰੈਂਡਰ ਨਹੀਂ ਕਰਦਾ ਕਦੇ ਵੀ, ਔਰ ਉਹ ਚਲੇ ਜਾਣ ਕਿਤੇ ਵੀ ਜਾਂ ਦੂਜੇ, ਉਹ ਕਿਹਾ ਉਹਨੂੰ ਲੈ ਕੇ ਵੀ ਕਈਆਂ ਦੀ ਡਿਬੇਟ ਹੋਈ। ਸਰਬੱਤ ਖਾਲਸਾ ਨੂੰ ਲੈ ਕੇ ਜਿਹੜੀ ਡਿਬੇਟ ਹੈ ਉਹ ਅਸੀਂ ਆਲਰੇਡੀ ਉਹਦੇ ਤੇ ਗੱਲ ਕੀਤੀ ਹੋਈ ਹੈ। ਮੇਰਾ ਆਪਣਾ ਇਸ ਦਾ ਨਿੱਜੀ ਇਹ ਖਿਆਲ ਹੈ, ਮੈਂ ਇਹ ਸਮਝਦਾ ਵੀ ਬੇਸ਼ੱਕ
ਕਿਉਂਕਿ ਇੱਕ ਤਬਕਾ ਉਹ ਹੈ ਜਿਨ੍ਹਾਂ 'ਚ ਕੋਈ ਜਿਹੜੇ ਸਾਡੇ ਪਿੰਡ ਦੇ ਵੀ ਸ਼ਾਮਲ ਨੇ, ਜਿਹੜੇ ਈਵਨ ਪਹਿਲਾਂ ਹੀ ਇਸ ਗੱਲ ਦੇ ਉੱਤੇ ਹੀ ਸੀ ਕਿ ਜੀ ਉਹਨਾਂ ਨੂੰ ਉੱਥੋਂ ਨਿਕਲਣਾ ਨਹੀਂ ਸੀ ਚਾਹੀਦਾ, ਉੱਥੇ ਹੀ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਸੀ, ਕਿੰਨਾ ਕੁ ਵੱਡਾ ਕੇਸ ਬਣਨਾ ਸੀ, ਕਿੰਨਾ ਕੁ ਵੱਡਾ ਇਹ ਹੈ। ਚਲੋ ਉਹ ਪਾਰਟ ਵੀ ਓਵਰ ਹੋ ਗਿਆ। ਮੇਰਾ ਆਪਣਾ ਖਿਆਲ ਫਿਰ ਉਹੀ ਹੁਣੇ ਕਹਿੰਦੇ ਨੇ ਜੀ ਜੇ ਗ੍ਰਿਫਤਾਰੀ ਦੇ ਵੀ ਦਿੰਦੇ ਨੇ ਕੀ ਹੈ, NSA ਹੈ ਉਹ ਕਿੰਨੀ ਕੁ ਦੇਰ ਲਾ ਲੈਣਗੇ, 2 ਸਾਲ ਅੰਦਰ ਰੱਖ ਲੈਣਗੇ, 4 ਸਾਲ ਰੱਖ ਲੈਣਗੇ ਔਰ ਦੂਸਰਾ ਹੋਏਗਾ। ਪਰ ਮੇਰਾ ਆਪਣਾ ਇਹ ਨਿੱਜੀ ਖਿਆਲ ਹੈ, ਹੁਣ ਮੈਨੂੰ ਨਹੀਂ ਪਤਾ ਵੀ ਉਹ ਕਿਸ ਹਾਲਤ 'ਚ ਨੇ, ਕਿਵੇਂ ਉਹਨਾਂ ਦਾ ਕਿਸੇ ਖੱਬੇ ਸੱਜੇ ਪਾਸੇ ਨਿਕਲਣਾ ਪੋਸੀਬਲ ਹੋ ਸਕਦਾ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦੇ ਹੱਥਾਂ 'ਚ ਆਉਣ ਦਾ ਇਹ ਨਹੀਂ ਹੈ ਕਿ ਵੀ ਉਹ ਪਹਿਲੀ ਪਾਰਟ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਜਿਹੜੇ 7 ਉਹਨਾਂ ਨੇ ਚੁੱਕੇ ਉਹਨਾਂ ਨੂੰ ਕਾਲਾ ਪਾਣੀ ਲੈ ਗਏ ਡਿਬਰੂਗੜ੍ਹ। ਫਿਰ ਜੇ ਅਸੀਂ ਇਹ ਦੇਖੀਏ ਕਿ ਹੁਣ ਉਹਨਾਂ ਦੇ ਚਾਚਾ ਜੀ ਜਿਹੜੇ ਬ੍ਰਿਟਿਸ਼ ਸਿਟੀਜ਼ਨ ਨੇ, ਉਹਨਾਂ ਦੇ ਉੱਤੇ ਹੈਬੀਅਸ ਕਾਰਪਸ ਹਾਈ ਕੋਰਟ 'ਚ ਪਾਈ ਹੋਈ ਸੀ ਵਕੀਲਾਂ ਵੱਲੋਂ ਕਿ ਜੀ ਦੱਸੋ ਉਹਨਾਂ 'ਤੇ ਤਾਂ ਕੀ ਕੇਸ ਪਾਇਆ, ਔਰ ਉਹਨੇ ਜਿਹੜਾ ਗਵਰਨਮੈਂਟ ਨੇ ਕਿਹਾ ਜੀ ਉਹ ਇਲੀਗਲ ਕਨਫਾਈਨਮੈਂਟ 'ਚ ਨਹੀਂ ਨੇ। ਉਹਨਾਂ ਨੇ ਕਿਹਾ ਕਿ ਬਈ ਇਹ ਜਦੋਂ ਅੱਜ ਹੀਅਰਿੰਗ ਦੇ ਲਈ ਆਈ ਹੈਬੀਅਸ ਕਾਰਪਸ ਜਿਹੜੀ ਹੈ ਪਟੀਸ਼ਨ ਜਸਟਿਸ ਅਨਿਲ ਖੇਤਰਪਾਲ ਦੇ ਸਾਹਮਣੇ, ਤੇ ਉਹਨੇ ਕਿਹਾ ਕਿ ਬਈ ਇਹ ਜਿਹੜੇ ਉਹਨਾਂ ਦੇ ਚਾਚਾ ਜੀ ਨੇ ਹਰਜੀਤ ਸਿੰਘ, ਹੀ ਇਜ਼ ਪ੍ਰੋਫੈਸਿੰਗ ਰੈਡੀਕਲ ਆਈਡੀਓਲੋਜੀ ਐਂਡ ਰੇਜ਼ਿੰਗ ਦਾ ਡਿਮਾਂਡ ਆਫ ਸੈਸੈਸ਼ਨ ਆਫ ਪੰਜਾਬ ਫਰੋਮ ਇੰਡੀਆ ਬਾਈ ਵਾਇਲੈਂਟ ਮੀਨਸ। He had also been supporting Amritpal's activity, instigating, provoking, conspiring to wage a war against the state for a separate nation. Already ਉਹਨਾਂ ਨੇ ਕਿਹਾ ਜੀ ਉਹ ਤਾਂ ਅੰਮ੍ਰਿਤਪਾਲ ਦੇ ਨੇ ਵਾਇਲੈਂਟ ਮੀਨਸ ਦੇ ਨਾਲ ਆਜ਼ਾਦੀ ਦੀ ਗੱਲ ਕੀਤੀ ਹੋਈ ਹੈ। ਇਹ ਵੀ ਜਿਹੜੇ ਨੇ ਉਹ ਇਨਸਟੀਗੇਟ ਕਰ ਰਹੇ ਸੀ, ਪ੍ਰੋਵੋਕ ਕਰ ਰਹੇ ਸੀ, ਕੰਸਪਾਇਰ ਕਰ ਰਹੇ ਸੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਇਨੋਸੈਂਟ ਬੰਦਾ ਜਿਹੜੇ ਸਿਰਫ ਉਹਨਾਂ ਨੂੰ ਡਰਾਈਵ ਕਰਕੇ ਲਿਜਾਂਦੇ ਸੀ, ਹਰਜੀਤ ਸਿੰਘ ਉਹਨਾਂ ਨੇ ਕੋਈ ਮੀਡੀਆ ਨੂੰ ਇੰਟਰਵਿਊ ਨਹੀਂ ਦਿੱਤੇ, ਕੋਈ ਉਹਨਾਂ ਨੂੰ ਇਹ ਕਹਿ ਕੇ ਕਿ ਜੀ ਇਹ ਅੰਮ੍ਰਿਤਪਾਲ ਦਾ ਚਾਚਾ ਇਹ ਇਨਸਟੀਗੇਟ ਕਰ ਉਹਦੇ ਕਹਿਣ ਦੇ ਉੱਤੇ, ਕਿਉਂਕਿ ਉਹ ਵਾਇਲੈਂਟ ਮੀਨਸ ਦੇ ਨਾਲ ਸੀ। ਫਿਰ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਜੀ ਭਾਈ ਅੰਮ੍ਰਿਤਪਾਲ ਸਿੰਘ 2 ਸਾਲ 4 ਸਾਲ 3 ਸਾਲ ਬਾਅਦ ਉਹਨਾਂ ਨੂੰ ਬਾਹਰ ਆ ਲੈਣ ਦੇਣਗੇ ਔਰ ਉਹ ਜਿਸ ਆਜ਼ਾਦ ਖਾਲਸਾਈ ਸਪਿਰਿਟ ਦੇ ਵਿੱਚ ਆਪਣੀ ਗੱਲ ਕਰਦੇ ਨੇ ਉਹ ਕਰ ਸਕਣਗੇ। ਸੋ ਮੈਂ ਸਮਝਦਾ ਵੀ ਇਸ ਨੂੰ ਹਾਂ ਜੇ ਅਸੀਂ ਇਵੇਂ ਹੀ ਸਮਝਦੇ ਹਾਂ, ਔਰ ਮੈਂ ਤਾਂ ਅੱਜ ਵੀ ਗੱਲ ਹੋ ਰਹੀ ਸੀ ਕਿਸੇ ਵੀਰ ਨਾਲ, ਮੈਂ ਕਿਹਾ ਜੱਗੀ ਜੌਲ ਬ੍ਰਿਟਿਸ਼ ਸਿਟੀਜ਼ਨ 5 ਸਾਲ ਤੋਂ ਜੇਲ੍ਹ ਦੇ ਵਿੱਚ ਹੈ, ਤਿਹਾੜ ਬੈਠਾ, ਉਹਨੂੰ ਤਾਂ ਨਹੀਂ ਆਸਾਮ ਭੇਜਿਆ ਹੋਇਆ। ਇੰਨੇ ਐਮਪੀਆਂ ਨੇ ਲਿਖਿਆ, ਦੂਜਾ ਫ੍ਰੀ ਜੱਗੀ ਜੌਲ ਮੁਹਿੰਮ ਵੀ ਚੱਲੀ, ਅਸੀਂ ਛੁਡਾ ਲਿਆ ਉਹਨਾਂ ਨੂੰ, ਜਥੇਦਾਰ ਜਗਤਾਰ ਸਿੰਘ ਹਵਾਰਾ। ਹੁਣ ਇਹਦੇ ਬਾਵਜੂਦ ਕਿ ਉਹ ਸਰਬੱਤ ਖਾਲਸਾ ਦੇ ਬਣਾਏ ਜਥੇਦਾਰ ਨੇ ਔਰ ਪੂਰਾ ਆਪਣੀ ਟਰਮ ਤੋਂ ਵੀ ਕਿੰਨਾ ਜ਼ਿਆਦਾ ਉਹ ਕਰ ਚੁੱਕੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਸਾਡੇ ਮਨ 'ਚ ਬਹੁਤ ਵਾਰ ਭਗੌੜੇ ਦਾ ਮਤਲਬ ਕਦੇ ਵੀ ਇਹ ਨਹੀਂ ਲੈਣਾ ਚਾਹੀਦਾ ਜਿਹੜਾ ਕਿ ਇਹ ਸੋਲਜਰ ਮਸਟ ਲਿਵ ਐਜ਼ ਲੌਂਗ ਐਜ਼ ਹੀ ਕੈਨ। ਮੈਂ ਸਮਝਦਾ ਵੀ ਮੈਸੇਜ 10ਵੇਂ ਪਾਤਸ਼ਾਹ ਦਾ ਇਹੀ ਰਿਹਾ ਕਿ ਅਸੀਂ ਜਦੋਂ ਇਹ ਠੀਕ ਹੈ ਕਿ ਵੀ ਹਾਂ ਜੇ ਆਮੋ ਸਾਹਮਣੇ ਮੁਕਾਬਲਾ ਉੱਥੇ ਤੁਸੀਂ ਹਥਿਆਰ ਕਿਸੇ ਦੇ ਸਾਹਮਣੇ ਰੱਖਦੇ ਹੋ, ਸਰੈਂਡਰ ਕਰ, ਉਹ ਨਹੀਂ ਐਕਸੈਪਟੇਬਲ ਹੈ। ਬਾਕੀ ਸਟਰਗਲ ਜਿਹੜੀਆਂ ਨੇ ਉਹ ਕਈ ਰੂਪ ਦੇ ਵਿੱਚ ਕਈ ਪਾਸਿਓਂ, ਹੁਣ ਅੱਜ ਹੀ ਉਹ ਦਿਨ ਹੈ ਜਦੋਂ ਕਾਮਾਗਾਟਾ ਮਾਰੂ ਜਹਾਜ਼, ਜਿਹਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਸੀ ਬਾਬਾ ਗੁਰਦਿੱਤ ਸਿੰਘ ਸਰਹਾੜੀ, ਉਹਨਾਂ ਨੇ ਉਹ ਜਹਾਜ਼ ਬਾਏ ਕੀਤਾ ਸੀ। ਹੁਣ ਜਦੋਂ ਉਹ ਵਾਪਸ ਗਿਆ ਔਰ ਬਜਬਜ ਘਾਟ ਦੇ ਕੰਢੇ ਤੇ ਕਲਕੱਤੇ ਦੇ ਵਿੱਚ ਫਾਇਰਿੰਗ ਹੋਈ, 12-14 ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ, ਉਹ ਸਲਿੱਪ ਕਰ ਗਏ ਸੀ। ਬਾਬਾ ਗੁਰਦਿੱਤ ਸਿੰਘ ਉੱਥੋਂ ਨਹੀਂ ਸੀ ਆਏ। 20-21 ਸਾਲ 22 ਸਾਲ ਉਹ ਜਿਹੜੇ ਨੇ ਉਹ ਰਹੇ ਨੇ ਅੰਡਰਗਰਾਊਂਡ, ਜਿਹਦੇ ਲਈ ਲਫ਼ਜ਼ ਵਰਤਦੇ ਆ, ਜਾਂ ਰੂਪੋਸ਼ ਹੋ ਕੇ। ਫਿਰ ਗਾਂਧੀ ਨੇ ਕਿਵੇਂ ਉਹਦੇ ਸੰਪਰਕ 'ਚ ਆਏ ਜਾਂ ਕੀ ਉਹਨੇ ਕਿਹਾ ਜੀ ਨਹੀਂ ਕਰ ਦਿਓ। ਨਨਕਾਣਾ ਸਾਹਿਬ ਦੇ ਇੱਕ ਇਕੱਠ 'ਚ 20-22 ਸਾਲ ਬਾਅਦ ਉਹਨਾਂ ਨੇ ਜਿਹੜਾ ਉਹ ਆਪਣੇ ਆਪ ਨੂੰ ਪੇਸ਼ ਕੀਤਾ। ਹਾਲਾਂ ਉਹਨਾਂ ਦਾ ਤਾਂ ਕੁਝ ਵੀ ਨਹੀਂ ਸੀ, ਉਹਨਾਂ ਨੇ ਕੋਈ ਬੰਬ ਤੋਪਾ ਨਹੀਂ, ਉਹਨਾਂ ਤੋਂ ਜਹਾਜ਼ ਲਿਆ ਸੀ ਕਾਮਾਗਾਟਾ ਮਾਰੂ, ਔਰ ਜਿਹੜਾ ਲਾ ਇਹਨਾਂ ਨੇ ਬਣਾਇਆ ਸੀ ਕਿ ਜੀ ਕੈਨੇਡਾ 'ਚ ਉਹੀ ਆ ਸਕਦਾ ਜਿਹੜੀ ਸ਼ਿਪ ਸਿੱਧੀ ਆਏ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਵੀ ਜਿਹੜਾ ਕਈ ਵਾਰ ਤੁਸੀਂ ਰੂਪੋਸ਼ ਹੋ ਕੇ ਵੀ, ਔਰ ਇਵੇਂ ਹੀ ਅਸੀਂ ਬਹੁਤ ਸਾਰੇ ਹੋਰ ਬੱਬਰ ਅਕਾਲੀ ਲਹਿਰ ਜਾਂ ਦੂਸਰਿਆਂ ਨਾਲ ਸੰਬੰਧਿਤ ਵੀ ਉਸ ਦੀ ਗੱਲ ਕਰ ਸਕਦੇ। ਸੋ ਮੇਰੀ ਜੇ ਨਿੱਜੀ ਕੋਈ ਮੇਰੀ ਰਾਏ ਪੁੱਛੇ, ਹਾਂ ਜੇ ਤਾਂ ਲੱਗਦਾ ਵੀ ਹੋਰ ਕੋਈ ਆਪਸ਼ਨ ਹੀ ਨਹੀਂ ਹੈ ਫਿਰ ਤਾਂ ਇੱਕ ਵੱਖਰੀ ਗੱਲ ਹੈ, ਪਰ ਆਪਸ਼ਨਸ ਹਮੇਸ਼ਾ ਹੁੰਦੀਆਂ ਨੇ, ਇਸ ਦੇ ਵਿੱਚ ਵੀ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜਾ ਖਾਸ ਤੌਰ 'ਤੇ ਹੁਣ ਤਾਂ ਉਹਨਾਂ ਦਾ ਰੁਤਬਾ ਇਕੱਲਾ ਇੱਕ
ਫੌਜੀ ਵਾਲਾ ਨਹੀਂ ਹੈ, ਇਹ ਤਾਂ ਸੋਲਜਰ ਮਸਟ ਲਿਵ ਐਜ਼ ਲੌਂਗ ਐਜ਼ ਹੀ ਕੈਨ। ਉਹਨਾਂ ਦਾ ਰੁਤਬਾ ਇੱਕ ਜਰਨੈਲ ਵਾਲਾ ਹੈ ਔਰ ਉਹਨਾਂ ਨੂੰ ਕਿਤੇ ਵੀ ਕਿਸੇ ਵੀ ਸੈਟਿੰਗ ਚੋਂ ਅਗਵਾਈ ਦੇਣ ਦੀ ਸਮਰੱਥਾ ਰੱਖਦੇ ਨੇ। ਉਹਨਾਂ ਦੀ ਆਵਾਜ਼ ਦੇ ਵਿੱਚ ਦਮ ਹੈ, ਉਹਨਾਂ ਦੇ ਨਾਲ ਮੁਹੱਬਤ ਕਰਨ ਵਾਲੇ ਦੁਨੀਆ ਦੇ ਕੋਨੇ-ਕੋਨੇ 'ਚ ਨੇ। ਔਰ ਬਾਕੀ ਜਿਵੇਂ ਵੀ ਉਹਨਾਂ ਦਾ, ਕਿਉਂਕਿ ਸਾਡਾ ਉਹਨਾਂ ਦੇ ਕੋਈ ਤੱਕ ਪਹੁੰਚ ਤਾਂ ਨਹੀਂ ਹੈ, ਉਹਨਾਂ ਦੀਆਂ ਜਥੇਬੰਦੀ ਦੇ ਤੱਕ ਵੀ ਉਹ ਆਪਣਾ ਫੈਸਲਾ ਕਰਦੇ ਨੇ। ਪਰ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਗ੍ਰਿਫਤਾਰੀ ਲਈ ਪੇਸ਼ ਕਰਨ ਵਾਲੀ ਰਾਏ ਜਿਹੜੀ ਹੈ ਠੀਕ ਨਹੀਂ। ਹਾਂ ਇਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।